ਅਵੈਸ ਘੁੰਮਣ ਸਾਹਿਬ ਜੀ, ਉਹਨਾਂ ਦੇ ਮੂੰਹ ਚੋਂ ਮੈਂ ਆਪਣਾ ਨਾਂ ਸੁਣਿਆ, ਮੈਨੂੰ ਬੜਾ ਚੰਗਾ ਲੱਗਾ। ਤੇ ਮੈਂ ਜੀ ਤੁਹਾਡਾ ਟੈਲੀਫੋਨ ਜਦੋਂ ਆਇਆ ਮੈਂ ਕੋਈ 500 ਬੰਦੇ ਨੂੰ ਦੱਸਿਆ, ਟੈਲੀਫੋਨ ਕਰ ਕਰਕੇ ਵੀ ਦੱਸਦਾ ਰਿਹਾ ਵੀ ਮੈਨੂੰ ਅਵੈਸ ਘੁੰਮਣ ਸਾਹਿਬ ਦਾ ਟੈਲੀਫੋਨ ਆਇਆ। ਉਦਾਹਰਨ ਹਾਸਾ ਦੁਨੀਆ ਤੇ ਆ ਹੀ ਗਏ ਹੋ। ਜਦੋਂ ਤੁਸੀਂ ਕਿਸੇ ਪ੍ਰੋਗਰਾਮ 'ਚ ਮਹਿਫਲ ਦੇ ਵਿੱਚ ਜਾਂਦੇ ਹੋ, ਤੁਹਾਡੀ ਐਂਟਰੀ ਬੜੀ ਅਹਿਮੀਅਤ ਰੱਖਦੀ ਹੈ। ਅਗਲਾ ਜਿਹੜਾ ਤੁਹਾਨੂੰ ਪ੍ਰੋਟੋਕੋਲ ਮਿਲਣਾ ਹੈ ਜਾਂ ਅਹਿਮੀਅਤ ਮਿਲਣੀ ਹੈ, ਤੁਹਾਡੇ ਆਉਣ ਵੱਲੋਂ ਵੇਖ ਕੇ ਹੀ ਤੁਹਾਡੀ ਆਮਦ ਜਿਹੜੀ ਹੈ ਨਾ, ਉਹਦੇ ਮੁਤਾਬਕ ਹੀ ਤੁਹਾਨੂੰ ਅੱਗੋਂ ਅਹਿਮੀਅਤ ਦਿੱਤੀ ਜਾਣੀ ਹੈ। ਅੱਛਾ, ਜੇ ਚਾਹੁੰਦੇ ਆ ਨਾ ਚਾਹੁੰਦੇ ਆ ਜਿਵੇਂ ਕਿਵੇਂ ਵੀ, ਤੁਹਾਡੀ ਅਗਰ ਖੁਦਾ ਨਹਾਸਾ ਐਂਟਰੀ ਠੀਕ ਨਹੀਂ ਨਾ ਹੋਈ ਤੇ ਕਮ ਸੇ ਕਮ ਜਦੋਂ ਤੁਸੀਂ ਅਲਵਿਦਾ ਹੋਣਾ ਨਾ, ਤੇ ਜਾਣ ਤੁਹਾਡਾ ਇੰਜ ਦਾ ਹੋਣਾ ਚਾਹੀਦਾ ਕਿ ਕੋਈ ਫਿਰ ਭੁੱਲੇ ਨਾ, ਵਾਹ ਵਾਹ, ਤੁਹਾਨੂੰ ਯਾਦ ਕਰੇ ਵਾਹ ਵਾਹ ਵਾਹ, ਕਿ ਬਈ ਇਹ ਮਤਲਬ ਆਖਰੀ ਜਿਹੜੇ ਤੁਹਾਡੇ ਲਮਹਾਤ ਨਹੀਂ ਆ, ਜਿਹੜਾ ਤੁਹਾਡਾ ਜਾਣਾ ਨਾ, ਇਹ ਮਹਿਫਲ ਦੇ ਵਿੱਚ ਆਉਣ ਵੀ ਤੇ ਜਾਣ ਵੀ। ਇਸੇ ਤਰ੍ਹਾਂ ਦੁਨੀਆ ਤੇ ਆਉਣ, ਅਗਰ ਖੁਦਾ ਨਹਾਸਤਾ ਤੁਸੀਂ ਖੁਦਾ ਨਹਾਸਤਾ ਦੁਨੀਆ ਤੇ ਆ ਹੀ ਗਏ ਹੋ ਤੇ ਜਦੋਂ ਗਏ ਹੋ ਨਾ, ਜਦੋਂ ਗਏ ਹੋ, ਤੁਹਾਡਾ ਜਾਣਾ ਫਿਰ ਇੰਜ ਦਾ ਹੋਣਾ ਚਾਹੀਦਾ ਕਿ ਸਦੀਆਂ ਜ਼ਮਾਨਾ ਯਾਦ ਕਰੇ। जियो तो ऐसे कि जिंदगी को भी रश्क आए, मरो तो मौत भी कहे ये कौन मर गया। वाह वाह वाह, हाँ जी, वो मैं एक शेर बोलिया करना कि अखां जदों मीटियां ਜ਼ਮਾਨਾ ਮੈਨੂੰ ਰੋਵੇਗਾ, ਆਪਣਾ ਤੇ ਆਪਣਾ ਬੇਗਾਨਾ ਮੈਨੂੰ ਰੋਵੇਗਾ। ਤੇ ਜਦੋਂ ਨਾ ਮੈਂ ਮਿਲਿਆ ਮੈਂ ਖਾਰਾਂ ਨੂੰ ਮੈਂ ਖਾਨੇ ਵਿੱਚ, ਇਹ ਜਾਮ ਟੁੱਟ ਜਾਣਗੇ, ਮੈਂ ਖਾਨਾ ਮੈਨੂੰ ਰੋਵੇਗਾ। ਕਈ ਲੁੱਕ ਲੁੱਕ ਰੋਣਗੇ, ਕਈ ਬੁੱਕ ਬੁੱਕ ਰੋਣਗੇ, ਇਹ ਗਲੀਆਂ ਦਾ ਯਾਨਾ ਤੇ ਸਿਆਣਾ ਮੈਨੂੰ ਰੋਵੇਗਾ। ਅੱਖਾਂ ਜਦੋਂ ਮੀਟੀਆਂ ਜ਼ਮਾਨਾ ਮੈਨੂੰ ਰੋਵੇਗਾ। ਸੋ ਕੰਮ ਕਰਨ ਜਾਓ ਫਿਰ ਤੁਸੀਂ ਇਸੇ ਤਰ੍ਹਾਂ ਕਿ ਤੁਹਾਡੇ ਜਾਣ ਤੋਂ ਬਾਅਦ ਵੀ ਕੋਈ ਯਾਦ ਕਰੇ ਕਿ ਕੋਈ ਆਇਆ ਸੀ ਤੇ ਜੇ ਗਿਆ ਤੇ ਫਿਰ ਇੰਜ ਦਾ ਜਾਣਾ ਚਾਹੀਦਾ। ਵਾਹ ਵਾਹ ਵਾਹ। ਅੱਛਾ ਵੀ ਹੁਣ ਤੁਹਾਨੂੰ ਸੱਚੀ ਦੱਸਾਂ, ਤੁਹਾਡੀਆਂ ਗੱਲਾਂ ਚੋਂ ਸਾਨੂੰ ਗੱਲਾਂ ਲੱਭੀਆਂ ਤੇ ਅੱਜ ਅਸੀਂ ਤੁਹਾਨੂੰ, ਤੁਸੀਂ ਆਹ ਗੱਲ ਕਰ ਰਹੇ, ਤੁਹਾਨੂੰ ਦੱਸਿਆ ਨਹੀਂ ਤੁਹਾਡੇ ਕੋਲ ਬੋਲਣਾ ਸੀ ਕਿ ਅਸੀਂ ਕਦੋਂ ਦੇ ਸੁਣ ਰਹੇ ਆ ਚਾਚਾ ਬੂਟਿਆ, ਤੇ ਤੁਸੀਂ ਸਦਾ ਗੱਲ ਕੀਤੀ ਜਿਹੜੀ ਮਾਵਾਂ ਭੈਣਾਂ ਵੀ ਸੁਣ ਸਕਦੀ ਘਰ ਦੇ ਵਿੱਚ। ਜੀ 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 ਜੀ। ਫਿਰ ਗੱਲ ਉਹ ਕੀਤੀ ਜਿਹੜੀ ਬੰਦੇ ਦੇ ਕੰਮ ਆਉਣ ਵਾਲੀ ਹੈ, ਕਿਸੇ ਨਾ ਕਿਸੇ ਮੋੜ ਤੇ ਉਹ ਗੱਲ ਕੰਮ ਨਹੀਂ ਟਪਾਇਆ। ਹਾਂਜੀ, ਤੁਸੀਂ ਤਾਂ ਜੀ ਉਹ ਇੱਕ ਦਰਸ ਦਿੱਤਾ, ਇਹ ਗੱਲਾਂ ਕਾਹਦੀਆਂ ਦਰਸ ਦਿੱਤਾ। ਮੇਰੇ ਖਿਆਲ ਦੇ ਵਿੱਚ ਕੋਈ ਸਾਡੇ ਪਾਕਿਸਤਾਨ ਦਾ ਪਰਦੇਸੀ ਜਾਂ ਚੜ੍ਹਦੇ ਪੰਜਾਬ ਵਾਲੇ ਪਰਦੇਸੀ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਆ, ਤੇ ਕੋਈ ਕਿਸੇ ਮੁਲਕ 'ਚ ਕੋਈ ਕਿਸੇ ਮੁਲਕ 'ਚ, ਮੇਰੇ ਖਿਆਲ 'ਚ ਕੋਈ ਐਸਾ ਪਰਦੇਸੀ ਨਹੀਂ ਹੋਣਾ ਜਿਹੜਾ ਅਵੈਸ ਘੁੰਮਣ ਨੂੰ ਜਾਣਦਾ ਨਾ ਹੋਵੇ। ਜੀ ਜੀ। ਅਰਸਾ ਦਰਾਜ਼ ਤੋਂ ਤੁਹਾਨੂੰ ਸੁਣਦੇ ਹੀ ਆ ਰਹੇ, ਆਵਾਜ਼ ਸੁਣਦੇ ਨਹੀਂ। ਇਹਨਾਂ ਦੀ ਸਰਵਿਸ ਇੰਨੀ ਆ, ਇਹ ਸੀਨੀਅਰ ਸਾਡੇ ਇੰਨੇ ਆ ਕਿ ਇਹਨਾਂ ਨੂੰ ਲੋਕ ਬਾਈ ਚਿਹਰੇ ਤੋਂ ਜਾਣਦੇ ਆ। ਜੀ ਜੀ। ਹਾਂ, ਇਹਨਾਂ ਨੂੰ ਜਾਣਦੇ ਤੇ ਉਹਨਾਂ ਵਾਸਤੇ ਕੋਈ ਗੱਲ, ਜਿੰਨੇ ਪਰਦੇਸੀ ਨੇ, ਜਿੰਨੇ ਬਾਹਰ ਰਹਿਣ ਵਾਲੇ ਨੇ, ਉਹਨਾਂ ਸਾਰਿਆਂ ਵਾਸਤੇ ਪਹਿਲਾਂ ਤੇ ਬੜੀਆਂ ਸਾਰੀਆਂ ਦੁਆਵਾਂ ਨੇ। ਆਮੀਨ। ਜਿਵੇਂ ਆਪਣਾ ਇਸ ਟਾਈਮ ਸਾਡੇ ਜਨੂਬੀ ਪੰਜਾਬ ਦੇ ਵਿੱਚ ਜਾਂ ਸਾਡੇ ਇਸ ਪੰਜਾਬ 'ਚ ਕਿੰਨੀ ਗਰਮੀ, ਇਸੇ ਤਰ੍ਹਾਂ ਅਰਬ ਮਮਾਲਕ ਗਲਫ ਦੇ ਵਿੱਚ ਬਹੁਤ ਹੀ ਜ਼ਿਆਦਾ ਗਰਮੀ। ਆਪਣੇ ਭੈਣਾਂ ਭਰਾਵਾਂ ਨੂੰ ਛੱਡ ਕੇ, ਬੀਵੀ ਬੱਚਿਆਂ ਨੂੰ ਛੱਡ ਕੇ, ਮਾਂ ਪਿਓ ਨੂੰ ਛੱਡ ਕੇ, ਆਪਣੀ ਭੈਣਾਂ ਭਰਾਵਾਂ ਵਾਸਤੇ, ਆਪਣੇ ਪਰਿਵਾਰ ਵਾਸਤੇ, ਖਾਨਦਾਨ ਵਾਸਤੇ, ਉਹ ਹੱਕ ਹਲਾਲ ਦੀ ਰੋਜ਼ੀ ਕਮਾਉਣ ਵਾਸਤੇ ਘਰੋਂ ਬੇਘਰ ਹੋਏ ਨੇ, ਦੇਸੋਂ ਪਰਦੇਸੀ ਹੋਏ ਨੇ। ਸੋ ਬੜੀਆਂ ਸਾਰੀਆਂ ਦੁਆਵਾਂ ਉਹਨਾਂ ਵਾਸਤੇ ਨੇ। ਇੱਕ ਪੈਗਾਮ ਉਹਨਾਂ ਸਾਰਿਆਂ ਨੂੰ ਮੈਂ, ਜਿਹੜੇ ਬਾਹਰ ਨੇ, ਉਹਨਾਂ ਨੂੰ ਆਖਾਂਗਾ, ਕਮਾਣਾ ਬੜੀ ਬਾਤ ਹੈ, ਲੇਕਿਨ ਕਮਾ ਕੇ ਉਹਨੂੰ ਬਚਾਣਾ ਉਸ ਤੋਂ ਵੀ ਬੜੀ ਬਾਤ ਵੱਡੀ ਗੱਲ। ਵੇਖੋ, ਮਿਸਾਲ ਦੇ ਤੌਰ ਦੇ ਉੱਤੇ ਅਸਾਂ ਆਪਣਾ ਕੰਮ ਕਰਕੇ, ਵਰਕ ਕਰਕੇ, ਮਿਹਨਤ ਕਰਕੇ, ਦਿਨ ਰਾਤ ਇੱਕ ਕਰਕੇ ਵੀਡੀਓ ਕੰਟੈਂਟ ਅਸੀਂ ਮਤਲਬ ਬਣਾ ਕੇ ਅਪਲੋਡ ਕਰਨੇ ਆ, ਇਹ ਸਾਡਾ ਕੰਮ ਹੈ ਨਾ। ਅੱਛਾ, ਅਸਾਂ ਇਹ ਕੰਮ ਕੀਤਾ ਤੇ ਸਾਨੂੰ ਅੱਲਾਹ ਪਾਕ ਦੀ ਜ਼ਾਤ ਨੇ ਤੋਹਫੇ ਦੇ ਵਿੱਚ ਐਸੇ ਐਸੇ ਨਗੀਨੇ ਹੀਰੇ ਤੁਹਾਡੇ ਵਾਂਗੂ ਦੇ ਦਿੱਤੇ, ਇਹ ਬਜ਼ੁਰਗਾਂ ਵਰਗੇ ਜੀ ਦਿੱਤੇ। ਅਸਾਂ ਇਹ ਕਮਾਈ ਹੈ, ਸਾਡੀ ਕਮਾਈ, ਇਹ ਸਾਡੀ ਕਮਾਈ। ਹੁਣ ਇਹ ਕਮਾਈ ਅਸਾਂ ਕਰਦੇ ਲਈ, ਇਹਨੂੰ ਬਚਾਣਾ, ਕਮਾਈ ਕਰ ਲਈਏ, ਇਹਨੂੰ ਬਚਾਣਾ ਹੁਣ ਬੜਾ ਅਹਿਮ ਮਰਹਲਾ ਹੈ। ਇਸੇ ਤਰ੍ਹਾਂ ਜਿਹੜੇ ਪਰਦੇਸੀ ਪੈਸਾ ਕਮਾਉਣ ਵਾਸਤੇ ਬਾਹਰ ਗਏ, ਉਹਨੂੰ ਆਖਾਂਗਾ ਕਮਾਣਾ ਬੜੀ ਬਾਤ ਹੈ, ਲੇਕਿਨ ਉੱਥੇ ਪੈਸਾ ਬਚਾਣਾ ਜਿਹੜਾ ਇਹ ਉਸ ਤੋਂ ਵੀ ਬੜੀ ਬਾਤ ਹੈ। ਸਾਡੇ ਦੋਸਤ, ਸਾਡੇ ਭਾਈ, ਸਾਡੇ ਵੇਖਣ ਵਾਲੇ, ਚਾਹਣ ਵਾਲੇ ਸਾਰੇ ਇਸ ਗੱਲ ਨੂੰ ਬੜੇ ਗੌਰ ਦੇ ਨਾਲ ਸੁਣਨਗੇ। ਮੇਰੇ ਕੋਲ ਨਾ ਯੂਰਪ, ਮੈਂ 9 ਸਾਲ ਯੂਨਾਨ ਔਰ ਯੂਰਪ ਸਾਰਾ ਮੈਂ ਫਿਰਿਆ, ਮੈਂ ਰਿਹਾ ਜੀ ਬੜਿਆਂ ਮੁਲਕਾਂ ਦੇ ਵਿੱਚ। ਮਤਲਬ ਮੈਂ ਬੜਾ ਪਰਦੇਸ ਕੱਟ ਕੇ ਆਇਆ ਔਰ ਮੈਂ ਜਾਣਨਾ ਪਰਦੇਸ ਕੀ ਸ਼ੈ ਹੁੰਦੀ। ਸੋ ਮੇਰੇ ਕੋਲ ਕੁਝ ਐਸੀਆਂ ਮਿਸਾਲਾਂ ਨੇ, ਕੁਝ ਐਸੇ ਜੀ ਉੱਥੇ ਸਨ ਜਿਨ੍ਹਾਂ ਦੀਆਂ ਮਾਵਾਂ ਨੇ ਜ਼ੇਵਰ ਵੇਚ ਕੇ, ਘਰਦਿਆਂ ਨੇ ਪਲਾਟ ਵੇਚ ਕੇ, ਜਿਉਂ ਡੈਂਕੀ ਲਾਉਣ ਲੱਗੇ ਨੇ, ਡੰਗਰ ਸ਼ੰਗਰ ਵੇਚ ਕੇ, ਜਿਵੇਂ ਕਿਵੇਂ ਵੀ ਉਹਨਾਂ ਨੂੰ ਬਾਹਰ ਕੱਲਿਆ। ਉਹਨਾਂ ਮੁੰਡਿਆਂ ਨੇ ਉੱਥੇ ਜਾ ਕੇ ਕੀਤਾ ਕੀ,
ਉਹ ਹੁਣ ਮੈਂ ਵੀਡੀਓ ਦੇ ਵਿੱਚ ਦੱਸਾਂਗਾ ਤੇ ਸ਼ਾਇਦ ਕਿਸੇ ਦਿਲ ਆਜ਼ਾਰੀ ਹੋਏਗੀ। ਜੋ ਨਹੀਂ ਸੀ ਕਰਨਾ ਚਾਹੀਦਾ ਉਹਨਾਂ ਉਹ ਕੀਤਾ। ਉਹ ਜਿਹੜਾ ਅਸਲ ਮਕਸਦ ਸੀ ਘਰਦਿਆਂ ਨੇ ਜੋ ਮਿਸ਼ਨ ਬਣਾ ਕੇ ਭੇਜ ਉਹਨੂੰ ਭੁੱਲ ਗਏ। ਉਹ ਛੱਡਤਾ ਹੁਣ ਨਾ ਪਿੱਛੇ ਪਲਾਟ ਬਣ ਸਕੇ, ਨਾ ਪਿੱਛੇ ਉਹ ਜ਼ੇਵਰ ਮਾਂ ਪਿਓ ਦਾ ਜਿਹੜਾ ਭੈਣਾਂ ਭਰਾਵਾਂ ਦਾ ਜ਼ੇਵਰ ਵੇਚ ਕੇ ਗਏ ਸਨ, ਨਾ ਉਹ ਬਣ ਸਕਿਆ, ਨਾ ਉਹ ਡੰਗਰ ਵਾਪਸ ਬਣ ਸਕੇ। ਸ਼ਰਾਬਾਂ ਪੀ ਛੜਨੀਆਂ, ਬੀਚਾਂ ਤੇ ਫੇਰ ਛੜਨਾ, ਬਾਰਾਂ ਤੇ ਟੁਰ ਜਾਣਾ। ਸੋ ਮੈਂ ਕਹਿਣਾ ਕਿ ਜਿਹੜੇ ਮਕਸਦ ਵਾਸਤੇ ਤੁਸੀਂ ਗਏ ਹੋ ਉਹ ਮਕਸਦ ਤੁਸੀਂ ਆਪਣਾ ਜਿਹੜਾ ਨਾ ਉਹ ਪੂਰਾ ਕਰੋ। ਸੋ ਬੜੀਆਂ ਸਾਰੀਆਂ ਦੁਆਵਾਂ ਨੇ ਆਪਣੇ ਪਰਦੇਸੀਆਂ ਵਾਸਤੇ, ਚਾਹੇ ਉਹ ਚੜ੍ਹਦੇ ਪੰਜਾਬ ਦੇ ਨੇ ਚਾਹੇ ਲਹਿੰਦੇ ਪੰਜਾਬ ਦੇ ਨੇ, ਸਾਡੇ ਵਾਸਤੇ ਸਾਰੇ ਕਾਬਲੇ ਇਤਰਾਮ ਨੇ। ਪੈਸੇ ਕਮਾਉਣ ਵਾਸਤੇ ਬੰਦਾ ਪਰਦੇਸ ਵੀ ਜਾਂਦਾ ਤੇ ਜੇ ਇੱਥੇ ਪਿਆ ਲੱਭੇ ਤੇ ਫਿਰ ਬਾਹਰ ਉੱਥੇ ਧੱਕੇ ਕਿਉਂ ਖਾਣੇ। ਵਾਹ ਵਾਹ ਵਾਹ। ਤੋ ਮੀਆਂ ਸਾਹਿਬ ਨੇ ਵੀ ਆਖਿਆ ਨਾ ਵੀ ਆਪਣੇ ਦੇਸ਼ ਦੀਆਂ ਵੱਲਾਂ ਨਾਲੋਂ ਤੁਮੇ ਖੋ ਖੋ ਖਾਈਏ, ਦੂਜੇ ਦੇਸ਼ ਦੀਆਂ ਬਾਗਾਂ ਅੰਦਰ ਮੇਵੇ ਖਾਣ ਨਾ ਜਾਈਏ। ਸੋ ਸਾਨੂੰ ਇੱਥੇ ਭਾਵੇਂ ਤੁਮੇ ਵੀ ਹੁਣ ਪੇ ਲੱਭਣ ਨਾ ਸਾਨੂੰ ਉਹ ਵੀ ਕਬੂਲ ਨੇ।